ਕੈਲੀਫੋਰਨੀਆ ਤੋਂ ਆ ਮਾਰਚ 13 ਨੂੰ ਕਲੌਕ ਇੱਕ ਵਾਰੀ ਫੇਰ ਚੇਂਜ ਹੋਣੇ ਆ ਤੇ ਲੋਕ ਕੈਲੀਫੋਰਨੀਆ ਦੇ ਬੜੇ ਹੈਰਾਨ ਆ ਵੀ ਅਸੀਂ ਤਾਂ 2018 ਦੇ ਵਿੱਚ ਪ੍ਰੋਪੋਜੀਸ਼ਨ 7 ਪਾਸ ਵੀ ਕਰ ਦਿੱਤੀ ਸੀ ਵੀ ਇਹ ਟਾਈਮ ਚੇਂਜ ਨਹੀਂ ਹੋਣਾ ਚਾਹੀਦਾ 1 ਘੰਟੇ ਦਾ। ਪਰ ਹੋਇਆ ਕਿ ਪ੍ਰੋਪੋਜੀਸ਼ਨ ਚ ਪਾਸ ਹੋ ਗਿਆ, ਪਰ ਉਸ ਤੋਂ ਬਾਅਦ ਇਹ ਬਿੱਲ ਕਾਂਗਰਸ ਕੋ ਜਾਣਾ ਸੀ, ਕੈਲੀਫੋਰਨੀਆ ਦੀ ਅਸੈਂਬਲੀ ਕੋ ਤੇ ਕਾਂਗਰਸ ਕੋ। ਤੇ ਕਾਂਗਰਸ ਜਿਹੜੀ ਆ ਕੈਲੀਫੋਰਨੀਆ ਦੀ ਉਹ ਸੁੱਤੀ ਰਹੀ, ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ। ਸੋ ਉਹਦੇ ਨਾਲ ਕੀ ਹੋਇਆ ਵੀ ਇਹ ਜਿਹੜਾ ਡੀਐਸਟੀ ਬਿੱਲ, ਜਿਸ ਇਸ ਦਾ ਨਾਮ ਆ ਟਾਈਮ ਦਾ, ਉਹ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਮਰ ਹੀ ਗਿਆ, ਉਹ ਡਾਈ ਡਾਊਨ ਹੋ ਗਿਆ। ਸੋ ਮਾਰਚ 13 ਨੂੰ ਬਿਲਕੁਲ ਫੇਰ ਇੱਕ ਵਾਰੀ ਤੁਹਾਨੂੰ ਘੰਟਾ ਜਿਹੜਾ ਆ ਉਹ ਇੱਕ ਚੇਂਜ ਕਰਨਾ ਪਊਗਾ, ਕਿਉਂਕਿ ਜਿਸ ਤਰ੍ਹਾਂ ਆਪਾਂ ਹਰ ਸਾਲ ਕਰਦੇ ਆਨੀ ਹੈਗੇ ਆ। ਇਹ ਇੱਕ ਇਹਦੇ ਬਾਰੇ ਕਈ ਲੋਕ ਬਲੇਮ ਕਰਦੇ ਆ, ਪਹਿਲੇ ਪ੍ਰੈਜ਼ੀਡੈਂਟ ਨੂੰ ਵੀ ਕਰਦੇ ਆ ਵੀ ਇਹ ਉਸ ਟਾਈਮ ਦੇ ਉੱਤੇ ਬੈਂਜਾਮਿਨ ਫਰੈਂਕਲਿਨ ਨੇ ਕਿਉਂ ਇਸ ਤਰ੍ਹਾਂ ਟਾਈਮ ਚੇਂਜ ਕੀਤਾ। ਕਈ ਕਹਿੰਦੇ ਵੀ ਕਿਸਾਨਾਂ ਕਰਕੇ ਸੀਗਾ, ਫਾਰਮਰਸ ਕਰਕੇ ਟਾਈਮ ਚੇਂਜ ਕਰਦੇ ਸੀਗੇ। ਕੋ ਵੱਖ-ਵੱਖ ਮਿੱਥ ਹੈਗੀਆਂ, ਪਰ ਕੈਲੀਫੋਰਨੀਆ ਦੇ ਲੋਕਾਂ ਨੇ ਜ਼ੋਰ ਬਹੁਤ ਲਾਇਆ ਤੇ ਬਿੱਲ ਪਾਸ ਵੀ ਹੋ ਗਿਆ ਸੀ, ਪਰ ਸਾਈਨ ਨਹੀਂ ਹੋਇਆ ਬਾਅਦ ਦੇ ਵਿੱਚ। ਸੋ ਹੁਣ 13 ਤਰੀਕ ਨੂੰ ਰੈਡੀ ਰਹੋ ਆਪਣਾ ਇੱਕ ਕਲੌਕ ਦੇ ਉੱਤੇ 1 ਘੰਟਾ ਚੇਂਜ ਕਰਨ ਦੇ ਲਈ। ਫਾਰਵਰਡ ਕਰਨਾ ਹੈ ਜੀ, ਸਪਰਿੰਗ ਫਾਰਵਰਡ ਆ ਰਿਹਾ ਆ। ਫਾਲ ਦੇ ਵਿੱਚ ਫਾਲ ਬੈਕ ਹੁੰਦਾ ਆ, ਘੰਟਾ ਪਿੱਛੇ ਕੀਤਾ ਜਾਂਦਾ ਆ, ਤੇ ਸਪਰਿੰਗ ਦੇ ਵਿੱਚ ਇਹ ਫਾਰਵਰਡ ਹੋਣਾ ਆ। ਸੋ ਮਾਰਚ ਦੇ ਦੂਜੇ ਐਤਵਾਰ ਨੂੰ ਇਸ ਆਵਰ ਨੂੰ 1 ਆਵਰ ਅੱਗੇ ਕੀਤਾ ਜਾਂਦਾ ਆ। ਸੋ ਜਦੋਂ ਰਾਤ ਦੇ ਜਿਹੜੇ ਵੱਜਣੇ ਆ ਜੀ 2, ਯਾਨੀ ਕਿ 12 ਦੀ ਰਾਤ ਤੇ 13 ਦੀ ਤੜਕੇ, ਜਦੋਂ ਉਦੋਂ 2 ਵੱਜਣੇ ਆ ਤਾਂ ਉਸ ਟਾਈਮ ਫਿਰ ਘੜੀ ਦੇ ਉੱਤੇ ਇੱਕ ਹਿਸਾਬ ਦੇ ਨਾਲ 3 ਵੱਜ ਜਾਣੇ ਆ। ਤੇ ਜਦੋਂ ਨਵੰਬਰ ਦਾ ਪਹਿਲਾ ਐਤਵਾਰ ਆਉਂਦਾ ਆ, ਉਦੋਂ ਇਹ 1 ਆਵਰ ਜਿਹੜਾ ਆ ਉਹ ਪਿੱਛੇ ਕਰ ਲਿਆ ਜਾਂਦਾ ਆ। ਸ਼ਨੀਚਰ ਤੇ ਐਤਵਾਰ ਦੀ ਜਿਹੜੀ ਰਾਤ ਹੁੰਦੀ ਆ ਵਿਚਾਲੇ, ਉਦੋਂ 2 ਵਜੇ। ਸੋ ਇਹ ਬਹੁਤ ਇਹ ਹਰਜੋਤ ਸਿੰਘ ਜੀ, ਬਹੁਤ ਸਾਰੀਆਂ ਸਟੱਡੀਜ਼ ਹੋ ਚੁੱਕੀਆਂ ਇਸ ਦੇ ਉੱਤੇ ਵੀ ਜਦੋਂ ਤੁਸੀਂ ਆਵਰ ਚੇਂਜ ਕਰਦੇ ਆ, ਲੋਕਾਂ ਦੀ ਬੋਡੀ ਰਿਦਮ ਆ ਉਹ ਖਰਾਬ ਹੁੰਦੀ ਆ। ਪਹਿਲੇ 1-2 ਹਫ਼ਤਿਆਂ ਦੇ ਵਿੱਚ ਸਭ ਤੋਂ ਵੱਧ ਐਕਸੀਡੈਂਟਸ ਦਾ ਕਾਰਨ ਇਹ ਬਣਦਾ ਆ। ਹੁਣ ਜਿਸ ਬੰਦੇ ਨੂੰ ਉੱਠਣ ਦੀ ਆਦਤ ਪਈ ਹੋਵੇ 6 ਵਜੇ ਜਾਂ 7 ਵਜੇ, ਹੁਣ ਜਦੋਂ ਆਵਰ ਅੱਗੇ ਕਰ ਦੇਣਾ, ਬੋਡੀ ਕਲੌਕ ਦੇ ਹਿਸਾਬ ਨਾਲ 1 ਆਵਰ ਆਪਾਂ ਨੂੰ ਜਲਦੀ ਉੱਠਣਾ ਪੈਣਾ ਆ। ਬੰਦਾ ਨੀਂਦਰਾ ਰਹਿ ਜਾਂਦਾ ਆ, ਨੀਂਦ ਜਲਦੀ ਨਹੀਂ ਆਉਂਦੀ। ਸੋ ਬੋਡੀ ਕਲੌਕ ਨੂੰ ਜਿਹੜਾ ਪੂਰਾ ਰਿਕਵਰ ਹੋਣ ਦੇ ਲਈ, ਦੁਬਾਰਾ ਰੂਟੀਨ ਵੱਜਣ ਦੇ ਲਈ ਇਸ ਦੇ ਵਿੱਚ ਫਰਕ ਪੈ ਜਾਂਦਾ ਆ। ਸੋ ਇਸ ਨੂੰ ਅਬੋਲਿਸ਼ ਕਰ ਦੇਣਾ ਚਾਹੀਦਾ। ਇਹਦਾ ਹੁਣ ਅੱਜ ਦੇ ਜ਼ਮਾਨੇ ਦੇ ਵਿੱਚ ਕੋਈ ਇਸ ਦਾ ਤੁੱਕ ਆ ਉਹ ਬਣਦਾ ਨਹੀਂ ਆ। ਉੱਦਾਂ ਲਾਈਕ ਜਿਹੜੇ ਆ ਬਹੁਤੇ ਕਰਦੇ ਆ ਵੀ ਜਦੋਂ 1 ਆਵਰ ਹੋਣਾ, ਜਦੋਂ ਅੱਗੇ ਹੋ ਜਾਣਾ ਉਦੋਂ, ਕਿਉਂਕਿ ਡੇ ਲਾਈਟ ਜ਼ਿਆਦਾ ਦਿਨ ਸਮਾਂ ਜਿਹੜੇ ਉਹ ਰਹਿੰਦੀ ਹੈ ਰਾਤ ਦੇ 9, 9:30 ਵਜੇ ਤੱਕ। ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਜਿਹੜਾ ਉਹ ਲਾਈਕ ਕਰਦੇ। ਹੁਣ ਜਿੱਦਾਂ ਆਪਾਂ ਨੂੰ ਪਤਾ ਵੀ ਠੰਡ ਦੇ ਮੌਸਮ 'ਚ ਜਲਦੀ ਹਨੇਰਾ ਵਗੈਰਾ ਹੋ ਜਾਂਦਾ, ਉਹ ਫਿਰ ਨਾ ਬੰਦੇ ਕੋਲ ਕੋਈ ਕੰਮ ਹੁੰਦਾ ਹੈ ਤੇ ਨਾ ਕੁਛ ਹੋਰ। ਚਲੋ ਲੈਟਸ ਸੀ ਕੀ ਬਣਦਾ ਹੈ। ਵੀ ਸ਼ਾਇਦ ਪ੍ਰੋਪੋਜੀਸ਼ਨ ਜਿੱਦਾਂ ਤੁਸੀਂ ਕਿਹਾ ਵੀ ਆਲਰੇਡੀ ਇਹ ਡੈਡ ਜੀ ਜਾਪਦੀ ਹੈ, ਪਰ ਇਸ ਨੂੰ ਰਿਵਾਈਵ ਕਰਕੇ ਤਾਂ ਜਲਦ ਇਹ ਸਮਾਂ ਚੇਂਜ ਕਰਨਾ ਆ, ਉਸ ਨੂੰ ਅਬੋਲਿਸ਼ ਕਰ ਦੇਣਾ ਚਾਹੀਦਾ ਆ ਜੀ। ਅਗਲੀ ਖਬਰ ਗੈਸ ਨੂੰ ਲੈ ਕੇ ਆ। ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਕੀਮਤਾਂ ਪੂਰੇ USA ਨਾਲੋਂ ਜ਼ਿਆਦਾ ਹੈਗੀਆਂ। ਸੋ ਲੋਕ ਹੁਣ ਲਾ ਮੇਕਰਸ ਨੂੰ ਕਹਿ ਰਹੇ ਆ ਵੀ ਭਾਈ ਤੁਸੀਂ ਇੰਨਾ ਟੈਕਸ ਲਾਣੇ ਹੈਗੇ ਆ। 51 ਸੈਂਟ ਇੱਕ ਟੈਕਸ ਹੁੰਦਾ ਆ ਪਰ ਗੈਲਨ ਦੇ ਉੱਤੇ। ਟੈਕਸ ਤਾਂ ਬਹੁਤ ਜ਼ਿਆਦਾ ਆ, ਵੱਖ-ਵੱਖ ਟੈਕਸ ਆ। ਉਹ ਹੁਣ ਬਹੁਤ ਸਾਰੇ ਜਿਹੜੇ MLAs ਆ, ਆਪਾਂ ਜਿਹੜੇ ਸੈਨੇਟ ਦੇ ਵਿੱਚ ਜਾਂ ਅਸੈਂਬਲੀ ਦੇ ਵਿੱਚ, ਉਹ ਇਹ ਕਹਿ ਰਹੇ ਆ ਵੀ ਤੁਸੀਂ ਉਸ ਟੈਕਸ ਨੂੰ ਘਟਾਓ ਜਾਂ ਉਸ ਟੈਕਸ ਨੂੰ ਉਨਾ ਚਿਰ ਬੰਦ ਕਰੋ ਜਿੰਨਾ ਚਿਰ ਜਿਹੜੀ ਗੈਸ ਆ ਉਹ ਬਹੁਤ ਮਹਿੰਗੀ ਹੈਗੀ ਆ। ਪਰ ਹਜੇ ਤੱਕ ਕੋਈ ਡਿਸੀਜਨ ਨਹੀਂ ਲੈ ਰਿਹਾ ਗਵਰਨਰ ਵੀ ਸਾਡਾ। ਤੇ ਦੂਸਰੇ ਪਾਸੇ ਜਿਹੜੀਆਂ ਕੰਪਨੀਜ਼ ਆ, ਜਿਸ ਤਰ੍ਹਾਂ ਊਬਰ ਆ, ਉਹਨਾਂ ਨੇ ਆਲਰੇਡੀ ਫਿਊਲ ਚਾਰਜ ਐਡ ਕਰਨਾ ਸ਼ੁਰੂ ਕਰ ਦਿੱਤਾ ਆ। ਤੇ USA ਦੇ ਵਿੱਚ ਵੀ ਤੇ ਕੈਨੇਡਾ ਦੇ ਵਿੱਚ ਵੀ ਕਹਿੰਦੇ ਪਈ ਊਬਰ ਦੇ ਰਾਈਡਰਸ ਨੂੰ 45 ਸੈਂਟ ਤੋਂ ਲੈ ਕੇ 55 ਸੈਂਟ ਪਰ ਟ੍ਰਿਪ ਹੋਰ ਪੈਸੇ ਐਡ ਕਰ ਦਿੱਤੇ ਆ ਗੈਸ ਪ੍ਰਾਈਸ ਦੇ ਲਈ। ਊਬਰ ਈਟਸ ਦੇ ਡਿਲੀਵਰੀਜ਼ ਦੇ ਲਈ ਵੀ 35 ਸੈਂਟ ਤੋਂ ਲੈ ਕੇ 45 ਸੈਂਟ ਐਡ ਕਰ ਦਿੱਤੇ ਆ। ਤੇ ਸਰਚਾਰਜ ਕਹਿੰਦੇ ਬੇਸਡ ਅਪਨ ਟ੍ਰਿਪ ਹੋਊਗਾ, ਡਿਸਟੈਂਸ ਕਿੰਨਾ ਕੁ ਹੈਗਾ ਉਹਦੇ ਹਿਸਾਬ ਦੇ ਨਾਲ। ਨਿਊਯਾਰਕ ਦੇ ਵਿੱਚ ਆਲਰੇਡੀ 5.3% ਜਿਹੜਾ ਟੋਟਲ ਕੀਮਤ ਹੁੰਦੀ ਆ, ਜਿੱਥੇ ਵੀ ਤੁਸੀਂ ਜਾਣਾ ਪ੍ਰਾਈਸ, ਉਹਦੇ ਉੱਤੇ ਉਹ ਟੈਕਸ ਲਾਇਆ ਜਾਂਦਾ ਹੈਗਾ। ਸੋ ਊਬਰ ਵਾਲੇ ਆਪਣੇ ਡਰਾਈਵਰਸ ਨੂੰ ਇਹ ਕਹਿ ਰਹੇ ਆ ਵੀ ਭਾਈ ਤੁਸੀਂ ਆਪਣੀਆਂ ਕਾਰਾਂ ਜਿਹੜੀਆਂ ਇਲੈਕਟ੍ਰਿਕ ਲੈ ਲਓ, ਇਲੈਕਟ੍ਰਿਕ ਵਹੀਕਲ ਯੂਜ਼ ਕਰੋ। ਤੇ ਜੇ ਤੁਸੀਂ ਇਲੈਕਟ੍ਰਿਕ ਵਹੀਕਲ ਯੂਜ਼ ਕਰੋਗੇ ਤੇ $4000 ਹਰ ਸਾਲ ਤੁਸੀਂ ਬਚਾ ਸਕਦੇ ਹੈਗੇ। ਇਸੇ ਨਾਲ ਸੰਬੰਧਿਤ ਗੱਲ ਦੇ ਵਿੱਚ ਦੱਸਦੇ ਜਾਈ, ਕਹਿੰਦੇ ਓਪੈਕ ਵਾਲੇ, ਬਹਿਰੀਨ ਵਾਲੇ ਜਿਹੜੇ ਤੇਲ ਕੱਢਦੇ ਨੇ ਉਹ ਮੁਲਕ, ਉਹ ਬੜੇ ਚਿੰਤਤ ਆ। ਕਹਿੰਦੇ ਵੀ ਜੇ ਪ੍ਰਾਈਸਿਸ ਵੱਧ ਰਹੇ
ਤਾਂ ਬਹੁਤ ਸਾਰੇ ਲੋਕਾਂ ਨੇ ਇਲੈਕਟ੍ਰਿਕ ਗੱਡੀਆਂ ਵੱਲ ਨੂੰ ਜਿਹੜਾ ਉਹ ਮੂਵ ਹੋ ਜਾਣਾ ਇਵੈਂਚੁਅਲੀ। ਹੁਣ ਜਿਹੜੀ ਕੀਤੀ ਵੱਧ ਕੀਮਤ ਦੇ ਉੱਤੇ ਕਮਾਈ ਜਿਹੜੀ ਆ ਉਹ ਲੰਮਾ ਚਿਰ ਅਸੀਂ ਸਰਵਾਈਵ ਨਹੀਂ ਕਰ ਸਕਾਂਗੇ। ਸੋ ਕਹਿੰਦੇ ਵੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਰਾਹਤ ਆ ਇਹਨਾਂ ਪ੍ਰਾਈਸਿਸ ਤੋਂ ਜਿਹੜੀ ਉਹ ਮਿਲ ਸਕਦੀ ਆ। ਇਹ ਹੋ ਜਾਵੇ ਤਾਂ ਬਹੁਤ ਚੰਗੀ ਗੱਲ ਆ। ਉਧਰ ਇੱਕ ਨਵਾਂ ਬਿੱਲ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜਿਸ ਦੇ ਨਾਲ ਕਹਿੰਦੇ ਵੀ ਆਇਲ ਰਿਫਾਈਨਰੀਜ਼ ਆ ਉਹਨਾਂ ਦੀਆਂ ਕਿਤਾਬਾਂ ਖੋਲੀਆਂ ਜਾਣਗੀਆਂ। ਆਰਥਿਕ ਤੌਰ ਦੇ ਉੱਤੇ ਜਿਹੜੀਆਂ ਉਹਨਾਂ ਦੀਆਂ ਬੁੱਕਸ ਆ ਉਹਨਾਂ ਨੂੰ ਓਪਨ ਕੀਤਾ ਜਾਊਗਾ ਵੀ ਭਾਈ ਕੋਈ ਹੈ ਚਾਰਾ ਵੀ ਇਹ ਜਿਹੜੇ ਹਾਈ ਫਿਊਲ ਕਾਸਟ ਹੈਗੇ ਆ ਉਹਨਾਂ ਨੂੰ ਘਟਾਇਆ ਜਾ ਸਕੇ। ਇਸ ਮੌਕੇ ਕੈਲੀਫੋਰਨੀਆ ਦੇ ਵਿੱਚ ਐਵਰੇਜ ਗੈਸ ਪ੍ਰਾਈਸ $5.70 ਤੱਕ ਜਿਹੜੀ ਉਹ ਪਹੁੰਚ ਚੁੱਕੀ ਆ। ਬਹੁਤ ਸਾਰੇ ਕੰਜ਼ਿਊਮਰ ਐਡਵੋਕੇਟਸ ਆ ਇਹ ਡਿਮਾਂਡ ਕਰ ਰਹੇ, ਮੰਗ ਕਰ ਰਹੇ ਆ ਵੀ ਆਇਲ ਰਿਫਾਈਨਰੀਜ਼ ਆਪਣੀਆਂ ਕਿਤਾਬਾਂ ਖੋਲਣ ਤਾਂ ਪਤਾ ਲੱਗੇ ਐਕਚੁਅਲ 'ਚ ਕੌਣ ਕਿੰਨਾ ਇਸ ਦੇ ਵਿੱਚੋਂ ਪ੍ਰੋਫਿਟ ਲੈ ਰਿਹਾ ਹੈਗਾ ਆ। ਸੋ ਇਸੇ ਦੇ ਨਾਲ ਹੀ ਜੇ ਜੁੜੀ ਹੋਈ ਮੈਂ ਹੋਰ ਗੱਲ ਕਰਦਾ ਜਾਵਾਂ, ਇਹ ਆਪਣੇ ਇੱਕ ਪੰਜਾਬੀ ਜਿਹੜਾ ਆ ਗੈਸ ਸਟੇਸ਼ਨ ਓਨਰ ਆ, ਉਹਨਾਂ ਨੇ ਐਰੀਜ਼ੋਨਾ ਦੇ ਵਿੱਚ ਆਪਣੀ ਗੈਸ ਦੀ ਪ੍ਰਾਈਸ ਆ ਆਮ ਦੇ ਨਾਲੋਂ 10 ਸੈਂਟ ਜਿਹੜੀ ਉਹ ਘੱਟ ਰੱਖੀ ਹੈਗੀ ਆ, ਤਾਂ ਜੋ ਲੋਕਾਂ ਨੂੰ ਇਹ ਜਿਹੜੀ ਅੱਗ ਵਰਦੀ ਹੋਈ ਫਿਊਲ ਪ੍ਰਾਈਸ ਆ ਉਸ ਤੋਂ ਥੋੜੀ ਰਾਹਤ ਉਹ ਲੱਗੇ। ਕਹਿੰਦੇ ਵੀ ਇਹ ਗੈਸ ਸਟੇਸ਼ਨ ਉੱਥੇ 20th ਸਟਰੀਟ ਤੇ ਆਸਬੌਰਨ ਰੋਡ ਦੇ ਉੱਤੇ ਹੈਗੇ ਆ। ਸਿੰਘ ਹੁਣਾਂ ਦਾ ਜਿਹੜਾ ਗੈਸ ਸਟੇਸ਼ਨ ਆ ਜਿਹੜਾ ਆ ਉਹ 10 ਸੈਂਟ ਪਰਚੇਜ਼ ਪ੍ਰਾਈਸ ਤੋਂ ਘੱਟ ਦੇ ਉੱਤੇ ਜਿਹੜਾ ਉਹ ਵੇਚ ਰਹੇ ਹੈਗੇ। ਕਹਿੰਦੇ 2007 ਦੇ ਵਿੱਚ ਇਹਨਾਂ ਨੇ ਇਸ ਨੂੰ ਖਰੀਦਿਆ ਸੀਗਾ। ਇਹ ਫੀਨਿਕਸ ਐਰੀਜ਼ੋਨਾ ਦੇ ਇੱਕ ਗੈਸ ਸਟੇਸ਼ਨ ਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਸੋ ਇਸ ਟਾਈਮ ਉਹ ਬਹੁਤ ਚਰਚਾ ਦੇ ਵਿੱਚ ਜਿਹੜੇ ਉਹ ਸਿੰਘ ਸਾਹਿਬ ਆਏ ਹੋਏ ਆ ਵੀ ਉਹ ਕਿਸ ਤਰੀਕੇ ਦੇ ਨਾਲ ਦੇਖੋ ਵੀ ਇਸ ਵਰਦੀ ਦੇ ਵਿੱਚ ਲੋਕਾਂ ਦਾ ਘੱਟ ਪ੍ਰਾਈਸ ਦੇ ਉੱਤੇ ਕਰ ਰਹੇ ਆ। ਜਿਹੜੇ ਮੈਂ ਬਿੱਲ ਦੀ ਗੱਲ ਕਰ ਰਿਹਾ ਸੀ, ਸਟੇਟ ਸੈਨੇਟਰ ਬੈਨ ਐਲਨ ਸੈਨਕਾ ਮੋਨਿਕਾ ਦੇ ਡੈਮੋਕ੍ਰੇਟ ਹੈਗੇ ਆ। SB 1322 ਦੇ ਵਿੱਚ ਇਹ ਚਾਹੁੰਦੇ ਨੇ ਵੀ ਸਾਰੀਆਂ ਆਇਲ ਰਿਫਾਈਨਰੀਜ਼ ਆ ਆਪਣੇ ਐਵਰੇਜ ਪ੍ਰਾਈਸ ਉਹਨਾਂ ਨੂੰ ਕਿੰਨਾ ਪੈ ਰਿਹਾ ਹੈ ਜਿਹੜਾ ਕਰੂਡ ਆਇਲ ਦਾ ਉਹ ਖਰੀਦ ਰਹੇ ਆ ਤੇ ਪ੍ਰੋਫਿਟ ਮਾਰਜਨਸ ਕੀ ਆ ਉਸ ਦੇ ਬਾਰੇ ਪਤਾ ਲੱਗੇ ਹਰ ਮਹੀਨੇ, ਤਾਂ ਜੋ ਲੋਕਾਂ ਨੂੰ ਪਤਾ ਲੱਗੇ ਵੀ ਇਹ ਜਿਹੜੀ ਵਾਰ ਪ੍ਰੋਫਿਟੀਅਰਿੰਗ ਤੇ ਨਹੀਂ ਜਿਹੜੀ ਕਰ ਰਹੀ ਪ੍ਰਾਈਸ ਗੌਜਿੰਗ ਤੇ ਕਰਕੇ ਤੇ ਨਹੀਂ ਲੋਕਾਂ ਨੂੰ ਛਿੱਲੀ ਜਾ ਰਹੇ।